बिस्मिल्लाहिर्रहमानिर्रहीम अस्सलाम वालेकुम। एक चाचा जी ने कमेंट किया है, बिल्कुल दुरुस्त बात की। मेरे 3 बच्चों ने एम फिल और मास्टर किया है और नौकरी ना मिलने की वजह से परेशानियां देखी हैं। तनख्वाह 50,000 से ज़्यादा नहीं है। ਤੁਸੀਂ ਉਸ ਵਾਲਦ ਦੀ ਪਰੇਸ਼ਾਨੀ ਦਾ ਅੰਦਾਜ਼ਾ ਨਹੀਂ ਕਰ ਸਕਦੇ, ਕਿਉਂਕਿ ਤੁਸੀਂ ਹਾਲੇ ਪਿਓ ਨਹੀਂ ਬਣੇ, ਜਿਹੜੇ ਮੁੰਡੇ ਨਹੀਂ ਬਣੇ, ਕਿ ਜਿਨਨੇ ਆਪਣੀ ਸਾਰੀ ਉਮਰ ਆਪਣੀ ਕਮਾਈ ਆਪਣੇ ਬੱਚਿਆਂ ਦੀ ਤਾਲੀਮ 'ਤੇ ਲਾਈ ਹੈ ਔਰ ਬੱਚੇ ਐਮ ਫਿਲ ਕਰਕੇ ਤੇ ਮਾਸਟਰ ਕਰਕੇ ਤੇ 50,000 ਤੋਂ ਜ਼ਿਆਦਾ ਨਹੀਂ ਕਮਾ ਪਾ ਰਹੇ। 50,000 ਦਾ ਮਤਲਬ ਹੈ ਕਿ ਤੁਸੀਂ ਮਰ ਕੇ ਬਿੱਲ ਦੇਣਾ। ਜੇ ਤੁਸੀਂ ਏਸੀ ਲਵਾਇਆ ਤਾਂ ਤੁਹਾਡਾ 50,000 ਬਿੱਲ ਹੋਣਾ, ਨਹੀਂ ਤੇ ਗਰਮੀ ਦੇ ਵਿੱਚ ਤੁਸੀਂ ਜ਼ਲੀਲ ਹੋਵੋ। ਤੁਹਾਨੂੰ ਇਹ ਨਿਜ਼ਾਮੇ ਤਾਲੀਮ ਨੇ ਇਸ ਜਗ੍ਹਾ 'ਤੇ ਪਹੁੰਚਾ ਦਿੱਤਾ ਹੈ। ਤੇ ਵਾਲਦੈਨ ਨੂੰ ਵੀ ਇਹ ਗੱਲ ਸਮਝ ਆ ਗਈ ਹੈ ਕਿ ਨਿਜ਼ਾਮੇ ਤਾਲੀਮ ਨਹੀਂ ਬਿਹਤਰ ਹੈ। ਇਹ ਨਿਜ਼ਾਮੇ ਤਾਲੀਮ ਫਿਰ ਲੋਕ ਆ ਕੇ ਮੈਨੂੰ ਆਉਂਦੇ ਨੇ ਘੁੰਮਣ ਸਾਹਿਬ ਹੈ ਪਾਕਿਸਤਾਨ ਦਾ ਬੁਨਿਆਦੀ ਮਸਲਾ ਨਹੀਂ। ਭਾਈ ਬੁਨਿਆਦੀ ਮਸਲਾ ਨਿਜ਼ਾਮੇ ਤਾਲੀਮ ਜੇ ਜਿਹੜਾ ਐਮ ਫਿਲ ਕੀ 3 ਬੱਚੇ ਇੱਕ ਬੰਦੇ ਦੇ ਹੋਣ ਔਰ ਤਿੰਨੇ ਹੀ ਕਿਸੇ ਕੰਮ ਦੇ ਨਾ ਹੋਣ। ਉਹ ਮੈਂ ਬੱਚਿਆਂ ਦਾ ਤੁਸੀਂ ਕਹਿ ਦਿਓ ਕਿ ਮੁੰਡੇ ਨਲਾਇਕ ਨੇ। ਉਹ ਭਾਈ ਮੁੰਡੇ ਨਹੀਂ ਨਲਾਇਕ, ਅਸੀਂ 7 ਭਰਾ ਵਾਂ। ਉਹ ਕੋਈ ਸਾਡੇ ਚਾਚੇ ਕੋਈ 4 ਨੇ, ਕੋਈ 3 ਨੇ, 5 ਨੇ, ਸਾਰੇ ਹੀ ਅਸੀਂ ਨਾਕਾਮ ਆ ਯਾਰ। ਅਸੀਂ ਉਂਝ ਕਾਮਯਾਬ ਨਹੀਂ ਹੋਏ ਜਿੰਦੇ ਹੋਣੇ ਚਾਹੀਦੇ ਨੇ। ਬੜੇ ਲੋਕਾਂ ਤੋਂ ਬਿਹਤਰ ਆ, ਮੈਂ ਨਹੀਂ ਇਹਦੇ 'ਚ ਕੋਈ ਫਖਰ ਨਹੀਂ ਕਹਿੰਦਾ, ਲੇਕਿਨ ਜਿੰਨਾ ਸਾਡੇ 'ਚ ਪੋਟੈਂਸ਼ੀਅਲ ਸੀ, ਜਿੰਨੀ ਅੱਲਾ ਨੇ ਸਲਾਹੀਅਤ ਦਿੱਤੀ ਸੀ, ਉਹ ਇਸ ਨਿਜ਼ਾਮੇ ਤਾਲੀਮ ਨੇ ਡੱਕਾ ਲਾ ਕੇ ਮੇਰੇ ਪੂਰੇ ਖਾਨਦਾਨ ਨੂੰ ਨਾਕਾਮ ਕਰ ਦਿੱਤਾ ਹੈ, ਮੇਰੇ ਪੂਰੇ ਪਿੰਡ ਨੂੰ ਨਾਕਾਮ ਕਰਤਾ, ਮੇਰੇ ਮਹੱਲੇ ਨੂੰ, ਮੇਰੇ ਸ਼ਹਿਰ ਨੂੰ, ਮੇਰੇ ਮੁਲਕ ਨੂੰ ਨਾਕਾਮ ਕਰ ਦਿੱਤਾ ਹੈ। ਹਰ ਬੰਦਾ ਨਾਕਾਮ ਹੋ ਰਿਹਾ ਔਰ ਤੁਹਾਨੂੰ ਸਮਝ ਨਹੀਂ ਆ ਰਹੀ ਕਿ ਕੌਣ ਕਰ ਰਿਹਾ ਨਾਕਾਮ। ਇਹ ਤਾਲੀਮ ਨਾਕਾਮ ਕਰ ਰਹੀ ਹੈ ਜਿਹੜੀ ਸਾਡੇ 25-30 ਸਾਲ ਜ਼ਾਇਆ ਕਰਾ ਕੇ 50,000 ਤੋਂ ਜ਼ਿਆਦਾ ਦੇ ਸਾਨੂੰ ਕਾਬਲ ਨਹੀਂ ਬਣਾਉਂਦੀ। ਅਤੇ ਜਿੰਨੀ ਦੇਰ ਇਹ ਨਹੀਂ ਬਦਲੋਗੇ, ਜਿੰਨੀ ਮਰਜ਼ੀ ਆਖੋਗੇ ਕਰਪਸ਼ਨ ਹੈ ਮੁਲਕ 'ਚ, ਇਮਾਨਦਾਰੀ ਹੈ, ਫਲਾਣ ਹੈ, ਟਿਕਾਣਾ, ਉਹ ਨਹੀਂ। ਇਹ ਨਿਜ਼ਾਮੇ ਤਾਲੀਮ ਨੂੰ ਡੱਕਾ ਲੱਗੇਗਾ। ਮੁੰਡੇ 15 ਸਾਲ ਦੀ ਉਮਰ 'ਚ ਇਸ ਕਾਬਲ ਹੋਣਗੇ ਕਿ ਰੋਜ਼ਗਾਰ ਕਮਾਉਣਗੇ, ਫਿਰ ਸਾਰੇ ਹੀ ਮਸਲੇ ਹੱਲ ਹੋ ਜਾਣਗੇ।